छेड़ो छेड़ो भाई। गूगल ते आने तुसी? गूगल एडे घटिया काम भी कर रहा। जहाज सवारियां 4 बैठी तो आवाज देंगे चले। काला सूट पा के गली च सुता तो कां वेख कईयां नूं ये बोस मार गए। अस्सलाम वालेकुम जी नाजरीन, मैं फरीद साबरी। ਤੁਸੀਂ ਵੇਖ ਰਹੇ ਹੋ ਇਹਨੂੰ, ਤੁਸੀਂ ਵੇਖ ਰਹੇ ਹੋ ਟੀ ਟਾਈਮ, ਔਰ ਟੀ ਟਾਈਮ ਦੇ ਵਿੱਚ ਮੇਰੇ ਨਾਲ ਮੌਜੂਦ ਮੁਲਕ ਪਾਕਿਸਤਾਨ ਦੀ ਮਾਰੂਫ ਸ਼ਖਸੀਅਤ, ਜਿਨ੍ਹਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਤਾਰਫ ਕਰਾਉਣਾ ਚਾਹਾਂਗਾ ਮੁਲਕ ਦੀ ਸਭ ਤੋਂ ਵੱਡੀ ਸਿਆਸੀ ਸਮਾਜੀ ਔਰ ਬੜੀ ਉਮਦਾ ਸ਼ਖਸੀਅਤ। ਆਪਣੀ ਮਿਸਾਲ ਆਪ ਉਹਨਾਂ ਨੇ ਚੰਦ ਹੀ ਦਿਨਾਂ ਦੇ ਵਿੱਚ, ਚੰਦ ਹੀ ਮਹੀਨਿਆਂ ਦੇ ਵਿੱਚ ਆਪਣਾ ਬਹੁਤ ਬੜਾ ਨਾਮ ਕਮਾਇਆ। ਮੇਰੀ ਮੁਰਾਦ ਮੁਲਕ ਪਾਕਿस्तान ਦੀ सरजमीन पाकिस्तान ਦੀ ਉਹ हस्ती, आर्टिस्ट आजम, एक्टर आजम, करैक्टर आजम, हंसी के मंबा है वो, अपनी मिसाल आप है वो, जनाब फरीद साबरी। ਤੁਹਾਡੀ ਵੀ ਵਾਰੀ ਆਉਣੀ ਆ, ਜਾਓ ਨਾ ਜਰਾ। और उस तो बाद मेरे सज्जे पासे और खब्बे पासे ਦੋਵੇਂ ਮੇਰੇ ਭਰਾ, ਦੋਵੇਂ ਹੀ ਵੱਡੇ ਆਰਟਿਸਟ ਨੇ, ਔਰ ਇਹਨਾਂ ਦੇ ਨਾਲ ਜਿਹੜੇ ਨੇ ਉਹ ਉਹਨਾਂ ਦੇ ਤੇ ਕਿਆ ਹੀ ਬਾਤ ਹੈ। ਨਾਜ਼ਰੀਨ, ਅੱਜ ਦਾ ਪ੍ਰੋਗਰਾਮ ਅਸੀਂ ਜਾ ਰਹੇ ਹਾਂ ਕਰਨ ਉਸਤਾਦ ਜੀ ਦੀ ਗੈਰ ਮੌਜੂਦਗੀ ਚ। ਉਸਤਾਦ ਜੀ ਚੂੰਕਿ ਆਊਟ ਆਫ ਕੰਟਰੀ ਕਰਨਾ ਵਾ, ਜਾਣਾ ਜੂਣਾ ਨਹੀਂ ਕਿਤੇ, ਇੰਨੀ ਬਾਰਿਸ਼ ਪੈਣ ਦੇ ਵੀ ਬਾਹਰ ਯਾਰ ਫਰੀ। ਮੈਂ ਤੈਨੂੰ ਕਿਹਾ ਸੀ ਨਾ ਵਿੱਚ ਨਾ ਬੋਲੀ, ਫਿਰ ਮੈਂ ਉੱਠ ਕੇ ਮੈਂ ਚਲੋ ਜਾਣਾ ਤੇ ਮੇਰਾ ਮਾਫੀ ਚਾਹਤਾ ਹੂੰ, ਵਿੱਚ ਨਾ ਬੋਲਿਆ ਕਰੋ ਯਾਰ। ਨਾਜ਼ਰੀਨ, ਉਸਤਾਦ ਜੀ ਦੀ ਗੈਰ ਮੌਜੂਦਗੀ ਸਾਨੂੰ ਬੁਰਾ ਤੇ ਲੱਗ ਰਿਹਾ ਵਾ ਕਿ ਅਸੀਂ ਸ਼ੋਅ ਕਰ ਰਹੇ ਤੁਹਾਡੇ ਸਾਹਮਣੇ, ਤੁਸੀਂ ਸਾਨੂੰ ਬਰਦਾਸ਼ਤ ਵੀ ਕਰਦੇ ਹੋ ਬੜੇ, ਮਤਲਬ ਅਸੀਂ ਉਹ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਜੋ ਵੀ ਕਰਕੇ ਅਸੀਂ ਇਸ ਲਿੰਕ ਨੂੰ, ਇਸ ਰਿਸ਼ਤੇ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਨੇ ਆ, ਤੇ ਜਿੱਦਾਂ ਦਾ ਵੀ ਹੋਵੇ, ਜੋ ਕੁਝ ਵੀ ਹੋਵੇ। ਨਾਜ਼ਰੀਨ, ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਕਰੈਕਟਰ ਦਾ ਤਾਰਫ ਮੈਂ ਇਮਲੀ ਸਾਹਿਬ ਤੋਂ ਸ਼ੁਰੂ ਕਰਾਂਗਾ। ਇਮਲੀ ਸਾਹਿਬ, ਆਪਾਂ ਇੱਕ ਗਾਣਾ ਗਾਉਣਾ ਵਾ ਤੇ ਉਸ ਤੋਂ ਬਾਅਦ ਤੁਹਾਡਾ ਤਾਰਫ, ਠੀਕ ਹੈ? बोल पा हुण तारफ हो गया। हाँ, अस्सलाम वालेकुम नाज़रीन। काली काली जुल्फों के, काली काली जुल्फों के, काली काली जुल्फों के फंदे न डालो, काली काली जुल्फों के फंदे न डालो, काली काली जुल्फों के, काली 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 जुल्फों के, काली 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 इस तो भी काली 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 जुल्फों के फंदे न डालो, हमें जिंदा रहने दो ऐ हुस्न वालो, काली काली जुल्फों के फंदे न डालो, हमें जिंदा रहने दो ऐ हुस्न वालो, काली काली जुल्फों के। आप कुछ कहना चाहिए? ना छेड़ो इसे ये आए हुए हैं, ना छेड़ो इन्हें ये आए हुए हैं, भूखे प्यासे आए हुए हैं, भूखे प्यासे आए हुए हैं, इनसे अपना खाना बचा लो, इनसे अपना खाना बचा लो, इन्हें भूख रहने दो ऐ हुस्न वालो, काली काली जुल्फों के फंदे न डालो, इन्हें भूखा रहने दो ऐ हुस्न वालो, काली 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 इदां दी जुल्फों के फंदे न डालो, काली काली जुल्फों कितना वे? इदां की जुल्फों को फंदे काली काली बल्कि काली जुल्फों के फंदे न डालो, हमें जिंदा रहने दो। रैप करना चाहेंगे आप? कुछ ना बुआ खुलिया ते गड्डी दा जो बाहर मैं निकलिया ते लोकी आखन भूख आया काली काली जुल्फों के फंदे न डालो, काली काली जुल्फों के फंदे न डालो, हमें जिंदा रहने दो ऐ हुस्न वालो, काली काली जुल्फों के फंदे न डालो, हड्डियां ते नहीं माया, हड्डियां
ਤੇ ਦਹੀਂ ਮਾਇਆ ਨਾ ਕਰ ਯਹੀ ਗਈ ਮਾਇਆ ਹੱਟੀਆਂ ਤੇ ਇਹਦੇ ਵੀ ਦਹੀਂ ਮਾਇਆ ਹੱਟੀਆਂ ਤੇ ਦਹੀਂ ਮਾਇਆ ਸਾਰਿਆਂ ਨੂੰ ਚਾਹ ਦਹੀਂ ਨੂੰ ਨਾ ਦਹੀਂ ਮਾਇਆ ਹੱਟੀਆਂ ਤੇ ਦਹੀਆਂ ਤੇ ਦਹੀਂ ਮਾਇਆ 100 ਰੋਟੀਆਂ ਖਾ ਕੇ ਵੀ ਇਹ ਰੱਜਦਾ ਨਹੀਂ ਮਾਇਆ काली काली जुल्फों के फंदे न डालो हमें जिंदा ਕਾਲੀ 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 ਜ਼ੁਲਫੋਂ के फंदे न डालो ਕਾਲੀ ਕਾਲੀ ਹੱਟੀਆਂ ਤੇ ਦਹੀਂ ਮਾਇਆ वाह वाह ਹੱਟੀਆਂ ਹੱਟੀਆਂ ਖੱਟੀਆਂ ਹੱਟੀਆਂ ਤੇ ਦਹੀਂ ਮਾਇਆ ਕੁੱਤੇ ਰਹੀ ਹੁੰਦੀ ਏ ਇਹਨੂੰ ਲੱਗਦੀ ਨਹੀਂ ਮਾਇਆ काली जुल्फों के फंदे न डालो हमें जिंदा रहने ਹੱਟੀਆਂ ਤੇ ਦਹੀਂ ਮਾਇਆ ਹੱਟੀਆਂ 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 ਤੇ ਦਹੀਂ ਮਾਇਆ मेरा दही माया ਹੱਟੀਆਂ ਤੇ ਦਹੀਂ ਮਾਇਆ ਕਰ ਲੈ ਦਹੀਂ ਮਾਇਆ ਚੱਲ ਅੱਧਾ ਕਿਲੋ ਮੈਨੂੰ ਦਹੀਂ ਪਾਈਆ ਇਹਨੂੰ ਦਹੀਂ ਮਾਇਆ ਮੇਰਾ ਵਾ ਦਹੀਂ ਮਾਇਆ ਹਾਂਜੀ ਹੱਟੀਆਂ ਤੇ ਦਹੀਂ ਮਾਇਆ ਬੋਤਲ ਤੈਨੂੰ ਮੈਂ ਪਿਆ ਦਾਂਗਾ ਜੋ ਮੈਂ ਤੈਨੂੰ ਕਹਾਂਗਾ ਤੂੰ ਉਹਨੂੰ ਕਹੀਂ ਮਾਇਆ काली काली जुल्फों के फंदे न डालो काली काली हट्टियां ते दही माया ਆਹਾ हट्टियां ते दही माया 200 रोटी खा के बैठा ਇਹਨੂੰ ਮੈਂ ਪੁੱਛਿਆ ਤੂੰ ਖਾਧੀ ਕਹਿੰਦਾ ਨਹੀਂ ਮਾਈਆ ਕਾਲੀ ਕਾਲੀ जुल्फों के फंदे ਹੱਟੀਆਂ ਹੱਟੀਆਂ ਉਹ ਗਾਣੇ ਚ ਕੰਮ ਚੱਲ ਗਿਆ ਹੱਟੀਆਂ ਖੱਟੀਆਂ ਹੀ ਹੋ ਗਈਆਂ ਹੱਟੀਆਂ ਤੇ ਦਹੀਂ ਮਾਇਆ ਫੈਸਲ ਭਾਈ ਜਿੱਦਾਂ ਤੁਸੀਂ ਹਿਲਦੇ ਆ ਤੁਸੀਂ ਹੱਟੀ ਢਾ ਦੇਣੀ ਆ ਹੱਟੀਆਂ ਤੇ ਦਹੀਂ ਮਾਇਆ ਬਜਾ 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 ਕਾਲੀ ਕਾਲੀ जुल्फों के फंदे न डालो ਆਏ ਜ਼ਿੰਦਾ रहने दो ऐ हुस्न वालो एक तेरे दा ਹੱਟੀਆਂ 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 ਤੇ ਦਹੀਂ ਮਾਇਆ ਇੰਨੀ ਤੇਰੇ ਜੋ ਬੋਲਦੀ ਨਾਂਦਾ ਕਿਉਂ ਦਹੀਂ ਮਾਇਆ काली काली जुल्फों के फंदे न डालो हमें जिंदा रहने दो हट्टियां ते दही माया ਚਲੋ ਤੁਹਾਡੀ ਗੱਲ ਮੂੰਹ ਆਦੇ ਤੇਰਾ ਦही ਮਾਇਆ ਹੱਟੀਆਂ ਤੇ ਦਹੀਂ ਮਾਇਆ ਇਹਨੂੰ ਕੋਈ ਬੰਦਾ ਇਹ ਨਹੀਂ ਕਹਿੰਦਾ ਜ਼ਰਾ ਦੇਖ ਤੇ ਬਈ ਮਾਇਆ ਕਾਲੀ ਕਾਲੀ ਜ਼ੁਲਫੋਂ ਹੱਟੀਆਂ ਹੱਟੀਆਂ ਤੇ ਦਹੀਂ ਮਾਇਆ ਤੈਨੂੰ ਹਲੇ ਹੱਟੀਆਂ ਕਿ ਨਹੀਂ ਹੱਟੀਆਂ ਹੱਟੀਆਂ ਤੇ ਦਹੀਂ ਮਾਇਆ ਮੈਂ ਕੂੜਾ ਸਿੱਟਣਾ ਆਪਣਾ ਮੂੰਹ ਦਹੀਂ ਮਾਇਆ काली काली जुल्फों के फंदे न डालो हमें जिंदा रहने दो ऐ हुस्न वालो 600 रोटी खा के मुकर जांदा 600 रोटी खा के मुकर जाना हर लैन च लग के लंगर खांदा हर लैन च लग के लंगर खांदा छोटी छोटी गल तो ए रोंदा रेंदा छोटी छोटी गल तो ए रोंदा रहना थोड़े चिट्टे वाला मैनू कोई समझा लो हमें जिंदा रहने दो ऐ हुस्न वालो काली काली जुल्फों के फंदे न डालो हमें जिंदा रहने दो ऐ हुस्न वालो हट्टियां ते ਹਾਂ 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 हट्टियां हट्टियां ते रूम आया ਦੋ ਫੜੇ ਮੂੰਹ ਮਾਇਆ ਹੱਟੀਆਂ ਤੇ ਦਹੀਂ ਰੱਖ ਹਲੇ हट्टियां ते रूम आया तू बोलिया क्यों माया हट्टियां ते नहीं माया ਹਾਂ जदों दा तू रुस गया है कोई अख लगदी नहीं माया काली काली जुल्फों के फंदे न डालो हमें जिंदा रहने दो ऐ हुस्न वालो काली काली हम भी दही बेचना चाहते जी 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 बेटे आपको तो पता है ਹੱਟੀਆਂ ਤੇ ਦਹੀਂ ਮਾਇਆ ਇੱਕ ਕੁੱਤਾ ਇਹਨੂੰ ਕਹਿੰਦਾ ਮੈਂ ਨਹੀਂ ਤੈਨੂੰ ਕਹਿੰਦਾ ਤੂੰ ਵੀ ਨਾ ਮੈਨੂੰ ਪਈ ਮਾਇਆ काली काली जुल्फों के फंदे न डालो
ਦਹੀਂ ਮਾਈਆ ਕਿਆ ਬਾਤ ਹੈ। ਚਾਰ ਪੰਜ ਕੁੱਤੇ ਪੁਲ ਤੋਂ ਲੰਘਣ ਲੱਗੇ ਇਹਨੂੰ ਆਣ ਕੇ ਕਹਿੰਦੇ ਇੱਥੋਂ ਨਗਾਈ ਮਾਈਆ ਸਹੀ ਕਰ ਲੈਂਦੇ ਹੱਟੀਆਂ ਤੇ ਅਸਲ ਵਿੱਚ ਫਿਲਮ ਦੀ ਹੈ ਹੱਟੀਆਂ ਤੇ ਸਕ੍ਰਿਪਟ ਤੁਸੀਂ ਹੱਟੀਆਂ ਤੇ ਦਹੀਂ ਮਾਈਆ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਮੁੜਨ ਲੱਗੇ ਮੁੰਡੇ ਨੂੰ ਕਹਿੰਦਾ ਬਾਹ ਦਹੀਂ ਮਾਈਆ ਕਾਲੀ 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 ਜ਼ੁਲਫੋਂ ਕੇ ਫੰਦੇ ਲਗਾ ਲੋ ਹੱਟੀਆਂ ਤੇ ਦਹੀਂ ਮਾਈਆ ਕੱਲ ਇੱਕ ਬੰਦਾ ਜਲੇਬੀਆਂ ਵੱਢਣ ਦਿਆ ਇਹ ਲੈਣ ਗਿਆ ਇੱਕ ਬੰਦਾ ਕਹਿੰਦਾ ਸਾਰਿਆਂ ਨੂੰ ਦਹੀਂ ਇਹਨੂੰ ਨਾ ਦਹੀਂ ਕਾਲੀ ਕਾਲੀ ਜ਼ੁਲਫੋਂ ਕੇ फंदे लगा लो जिंदा रहने दो उस वालो तीजे दी तरफ गौर ना देखदा तीजे दी तरफ गौर ना देखदा जवार मैनू अपना सोच नाल देखदा जवार मैनू सोच नाल देखदा नाल कहंदे बंदे नू हटा लो दुकानां वाले कहंदे बंदे नू हटा लो इनू पकी गवा के दाने दा बंद करा लो हमें जिंदा रहने दो ऐ हुस्न वालो काली काली जुल्फों के फंदे दादी दादी जुल्फों के फंदे न डालो हमें जिंदा रहने दो आलो ना छेड़ो ना छेड़ो ना छेड़ो 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 ਰੱਬ ਦੇ ਕੰਮ ਦੇਖ ਲਓ ਉਹ ਗੈਰ ਕੰਮ ਵਾਲੇ ਤਰਗਮਾ ਕਹਿਣ ਦੇ ਮੈਂ ਕਿਹਾ ਪੈਰ ਤੋਂ ਟਰਾਲੀ ਨਾਲ ਕਟਾਈਏ मैं कहते दी जेब च ठूआ ਅੱਲਾ ਮਾਫ ਕਰੇ अच्छा जी ना छेड़ो हमें हम सताए हुए हैं न छेड़ो हमें हम सताए हुए हैं 25-30 साल से आए हुए हैं 25 साल से आए हुए हैं सारे मुझको प्यार से बुलाते यहाँ पर सारे मुझको प्यार से बुलाते यहाँ पर तुम भी मेरी इज्जत करो ओ मेरे ये गर्मी से खोते घबराए हुए हैं ये गर्मी से खोते घबराए हुए हैं वजन लाद कर देखो आए हुए हैं वजन लाद कर देखो आए हुए हैं ये सारे लड़के पुल को चढ़ा दो ये सारे लड़के पुल पे चढ़ा दो मर न जाए ये खोते वाले हमें जिंदा रहने दो ऐ हुस्न वाले खाली खाली जुल्फों के ओ भाई जुल्फों के फंदे हड्डियां ते यानी योगर्ट इन शॉप्स योगर्ट 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 से ना छेड़ो ना छेड़ो ना छेड़ो कौन छेड़दा फैसल कौन है यार ਅੱਜ ਤਾਂ ਸਾਰੇ ਅਸੀਂ ਬੈਠੇ ਗੱਲਾਂ ਕਰਨ ਦੇ ਦੌੜਾ ਪੈਂਦਾ ਤੈਨੂੰ शेर ही भुलाता अल्लाह दी कसम ਚਲੋ ਤੁਸੀਂ ਕੋਈ ਬਾਂਦਰ ਸੁਣਾ ਦਿਓ तैनूं सुना काली ना छेड़ो ना छेड़ो ना छेड़ो ਓਏ ਤੂੰ ਆਪ ਹੋਏਗਾ की धनिया खा रहे हैं ਓਏ ਸਰਗਮ ਪਲਟਾ ਕਹਿੰਦੇ मैंने समझा तती जा डुर गई उते तेरे न छेड़ो हमें हम सताए हुए हैं ਵਾਹ 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 यहाँ देखो बंदर भी आए हुए हैं बड़ी बो है आंदी कसम में तो ले लो बड़ी बो है आंदी कसम में तो ले लो ताड़ी मेहरबानी इनू इथों उठा लो काली काली जुल्फों के हड्डियां ते नहीं माइया कल पैसे दे के बहरा लिया
ਉਹ ਨਿਕਲ ਆਈ ਮਈ ਮਾਈਆ ਕਾਲੀ ਕਾਲੀ ਜ਼ੁਲਫੋਂ ਕੇ फंदे न डालो ਤੇ ਨਹੀਂ ਮਾਇਆ ਤੇਰੀ ਮੈਂ ਇੱਜ਼ਤ ਕਰਦਾ ਤੈਨੂੰ ਰਾਸ ਨਹੀਂ ਮਾਇਆ जुल्फों के फंदे न डालो हड्डियां ते तई माया हड्डियां ते तई माया हड्डियां ते तई माया ए यूसी बदमाशे बुए बुए ते कर दे यही माया काली काली जुल्फों के फंदे न डालो ਹੱਟੀਆਂ ਤੇ ਦਹੀਂ ਮਾਈਆ ਜਿਹੜੀ ਤੇਰੀ ਘੜੀ ਚੁੱਕੀ ਗਈ ਸੀ ਉਹ ਇਹਦੇ ਕੋ ਪਈ ਮਾਈਆ ਕਾਲੀ ਕਾਲੀ ਜ਼ੁਲਫੋਂ काली काली जुल्फों के फंदे न डालो हमें जिंदा रहने दो वाह जी वाह, बहुत अच्छे फरीद साहब जी। क्या बात है। क्या कहने जी फरीद साहब जी। ਕੈਸੀ ਗੱਲ ਹੈ ਅੱਲਾ ਨੂੰ ਜਾਣ ਦੇਣੀ ਰਿਜ਼ਕ ਖਾਨੇ ਬੈਠਾ ਵਾਂ ਪਤਾ ਹੀ ਨਹੀਂ ਸੀਗਾ ਕਿ ਕਿਹੜਾ ਸ਼ੁਰੂ ਕਰ ਦੇਣਾ ਭੈਣ ਹੋਰਾਂ ਨੇ ਸਾਨੂੰ ਦੱਸਿਆ ਵੀ ਨਹੀਂ ਹੈਗਾ ਜੀ ਕਿਹੜਾ ਸ਼ੁਰੂ ਕਰ ਦੇਣਾ ਅੱਛਾ ਯਾਰ ਬਾਕੀ ਗੱਲਾਂ ਦੀਆਂ ਗੱਲਾਂ ਵਿੱਚ ਮੇਰਾ ਜ਼ਿਕਰ ਅੱਜ ਬੜਾ ਹੋਇਆ ਹੈ ਨਾ ਐ ਹੁਸਨ ਵਾਲੋ नहीं नहीं वो काली काली तेरा सी ਉਹ ਤੇ ਉਹਦਾ ਵਾ ਉਹ ਥਣ ਵਾਲਾ ਇੱਧਰ शाह जी साडे ਸਹੀ नाल ਗੱਲ ਹੈ ਤਾਂ ਜ਼ਿਕਰ ਹੋਇਆ ਜਿਹੜੀ ਹੱਟੀਆਂ ਤੇ ਦਹੀਂ ਮਾਏਗਾ ਉਹ ਇਹਨਾਂ ਦੀ ਹੱਟੀ ਹੈ अच्छा जी मैं ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਬਹੁਤ ਸਾਰੇ ਨਾਜ਼ਰੀਨ ਜਾਣਦੇ ਨੇ ਕਿ ਮੈਂ ਮਤਲਬ ਐਂਕਰੀ ਦੇ ਫਰਾਈਜ਼ ਜਿਹੜੇ ਸਰੰਜਾਮ ਦੇਣ ਲਈ ਬਹੁਤ ਘੱਟ ਆਉਂਦਾ ਵਾਂ ਕਿਉਂਕਿ ਬਹੁਤ ਸਾਰੇ ਲੋਕ ਥੱਲੇ ਮੈਨੂੰ ਬਹੁਤ ਬਹੁਤ ਗੱਲਾਂ ਕਰਦੇ ਨਾਲੇ ਜਾਂਚ ਵੀ ਨਹੀਂ ਨਾ ਇੰਨੀ ਜਾਂਚ ਵੀ नहीं है तो मैंने लोग कहते अभी तू बहुत बुरा लगना लेकिन सॉरी जी माजरत जैसा भी है कबूल कीजिएगा अच्छा बात यह है कि फैसल आमिर साहब मैं आपसे आपकी जिंदगी के बारे में कुछ जानना चाहता हूँ ਹਾਏ ਉਰਦੂ ਹਾਏ ਹਾਏ ਚੱਤ ਲੱਗਾ ਪਰੋਗਾ ਉਰਦੂ ਆ ਚੜੀ ਕਿਹੜਾ ਕੱਟੀਆਂ ਭਾਈ ਉਰਦੂ ਆਉਂਦੀ ਆ। आपने फने ਮੈਂ ਕਹਤਾ ਉਧਰ ਦੱਸਾਂ ਤੂੰ ਗੂਗਲ ਤੇ ਲੱਭ ਆਹੋ ਗੂਗਲ ਤੇ ਲੱਭ ਨਾ ਉਹਨਾਂ ਦਾ ਵਿਕੀਪੀਡੀਆ ਪੜ੍ਹ ਗੂਗਲ ਤੇ ਆਨੇ ਤੁਸੀਂ ਗੂਗਲ ਏਡੇ ਘਟੀਆ ਕੰਮ ਵੀ ਕਰਨ ਲੱਗ ਗੂਗਲ ਵਾਲਿਆਂ ਨੂੰ ਇਸ ਗੱਲ ਦਾ ਪਤਾ ਮੈਂ ਤੇ ਗੂਗਲ ਦੀ ਬੜੀ ਇੱਜ਼ਤ ਕਰਦਾ ਸੀ ਗੂਗਲ ਧੂੜ ਚ ਵੀ ਚੱਲਣ ਲੱਗ ਬੜੀ ਗੱਲ ਆ ਗੂਗਲ ਨੂੰ ਹੁਰੀਆਂ ਵੀ ਟਰੇਸ ਲੱਗ ਪਿਆ ਭਾਈ ਪਾਗਲਾ ਤੇਰੇ ਵਰਗੇ ਨੂੰ ਤੇ ਕੋਈ ਟੈਲੀਗ੍ਰਾਮ ਤੇ ਨਾ ਚੜਨ ਦੇਵੇ ਤੂੰ ਗੂਗਲ ਕਰਦਾ ਫਿਰ ਭਾਈ ਗੂਗਲ ਤੇ ਪੌੜੀ ਲਾ ਕੇ ਚੜੇ नहीं नहीं ये गूगल ਤੇ ਨਹੀਂ ਗੂਗਲ ਜਵੈਨ ਤੇ ਹੋਣਾ ਕਿੱਡਾ ਬੇਵਕੂਫ ਆ ਪੰਸਾਰੀ ਦੀ ਦੁਕਾਨ ਤੇ ਜਾ ਕੇ ਕਹਿੰਦਾ ਇੰਨਾ ਕਿ ਇੰਸਟਾਗ੍ਰਾਮ ਦਾ ਹੀ ਇੱਕ ਬੰਦੇ ਨੇ ਵੈਸੇ ਹੀ ਇਹਦੇ ਨਾਲ ਗੱਲ ਕੀਤੀ ਕਹਿੰਦਾ ਯਾਰ ਇਹ ਗੱਲ ਕਰਨੀ ਹੋ ਰਹੀ ਹੈ ਜੀ ਤੇ ਉਹਨੂੰ ਕਹੀ ਜਾਂਦਾ ਸ਼ਰਾਬ ਛੱਡਣ ਦਾ ਕਹਿਣਾ ਕਹਿੰਦਾ ਯਾਰ ਮੈਨੂੰ ਪਤਾ ਉਹ ਇਹੀ ਗੱਲ ਪੰਸਾਰੀ ਦੀ ਦੁਕਾਨ ਤੇ ਜਾ ਕਹਿੰਦਾ ਯਾਰ ਮੇਰਾ ਨਾ ਫੋਲਡਰ ਪਾੜ ਗਿਆ ਤੇ ਵਾਹ ਰੇ ਵਾਹ ਹਾਏ ਹਾਏ ਦੋਸਤ ਫੈਸਲ ਭਾਈ ਮੇਰਾ ਯਾਰ ਹੈ ਇਹ। अच्छा ਇੱਕ ਬੰਦੇ ਨੇ ਸਿਰਫ ਇਹਦਾ ਹਾਲ ਚਾਲ ਹੀ ਪੁੱਛਿਆ ਫੈਸਲ ਭਾਈ ਕਿੱਦਾਂ ਕਾਰੋਬਾਰ ਠੀਕ ਹੈ ਤੈਨੂੰ ਪਤਾ ਚੱਲ ਹੁਣ ਨਾਸ਼ਤਾ ਕਰਾ ਇੱਕ ਬੰਦਾ ਕਹਿੰਦਾ ਆਇਓ ਪਰੇਸ਼ਾਨੀ ਹੋਏ ਕਹਿੰਦਾ ਨਹੀਂ ਪਰੇਸ਼ਾਨ ਰਹਿਣ ਦੇ ਲੋਡ ਕਰਾ ਦੇ ਯਾਰ ਫੈਸਲ ਭਾਈ ਨੇ ਕਿਤੇ ਉਹ ਡੈਮ ਨਹੀਂ ਬਣਨ ਦਿਆ ਉੱਥੇ 10 ਰੁਪਏ ਸੈਂਡ ਕਰਤੇ ਉਹਨਾਂ ਅੱਗੋਂ ਮੈਸੇਜ ਕੀਤਾ ਉਹਨਾਂ ਕਿਹਾ ਮਾਮਾ ਪਹਿਲੇ 15 ਐਡਵਾਂਸ ਵਾਪਸ ਕਰ ਏਡਾ ਗੁੱਸਾ ਕੀ ਡੈਮ ਵਾਲੇ ਫੰਡ 'ਚ 10 ਰੁਪਏ ਇਹਨੇ ਭੇਜਤੇ ਬਾਅਦ 'ਚੋਂ ਪਤਾ ਨਹੀਂ ਕਾਹਦਾ ਗੁੱਸਾ ਚੜਿਆ ਉੱਥੇ ਜਾ ਕੇ ਪਾਣੀ ਪੀ ਆਇਆ ਆਪਣਾ ਇਹਨੇ ਵੀ ਉੱਥੇ 10 ਰੁਪਏ ਦਿੱਤੇ ਤੇ ਉੱਥੇ ਹੀ ਚਲਾ ਗਿਆ ਤੇ ਉਹਨੂੰ ਤੇ ਰੋ ਪਾਈ ਜਾ ਆਏ ਇਧਰੋਂ ਸ਼ੁਰੂ ਕਰੋ ਓਏ ਇਧਰੋਂ ਆ ਜਾਓ ਓਏ ਇਧਰ ਓਏ ਆ ਜਾਓ ਸਿਰਫ 10 ਰੁਪਏ ਦਿੱਤੇ ਯਾਰ ਅਸੀਂ ਕੌਮ ਦਾ ਖਜ਼ਾਨਾ ਦੇ ਸਿਰਫ 10 ਰੁਪਏ ਡੈਮ ਬਣਾਉਣ ਲਈ ਦਿੱਤੇ ਆ ਤੇ ਡੀ ਚੌਕ 'ਚ ਉਹ ਪਲੇ ਕਾਰਡ ਲੈ ਕੇ ਬੈਠਾ ਵਾ ਹਰਾਮਖੋਰੀ ਬੰਦ ਕਰੋ 10 ਰੁਪਏ ਡੈਮ 'ਚ ਪਾਏ ਆ ਤੇ ਉੱਥੇ ਆਪਣਾ ਮੋਬਾਈਲ ਤੇ ਚਾਰਜਰ ਲੈ ਕੇ ਕਹਿੰਦਾ 10 ਰੁਪਏ ਪਾਏ ਲਾਓ ਚਾਰਜਿੰਗ ਤੇ ਇੱਥੇ ਕਿਤੇ 10 ਰੁਪਏ ਸਿਰਫ ਡੈਮ 'ਚ ਪਾਇਆ ਤੇ ਨਿਆਣੇ ਨੂੰ ਕਹਿਣ ਡਿਆ ਉਹ ਖੁੱਲਾ ਪਾਣੀ ਇਸਤੇਮਾਲ ਕਰੋ ਕੋਈ ਨਹੀਂ ਹੁਣ 10 ਰੁਪਏ ਡੈਮ ਚ ਦੇ ਕੇ ਕਹੀ ਆਵੇ ਵਜ਼ੀਰ ਵਾਲਿਆਂ ਨੂੰ ਕਿ ਮੈਨੂੰ ਫੋਨ ਕਰੇ ਉਹ ਸਹੀ ਗੱਲ ਆ ਇਹਨੇ ਵੀ 10 ਰੁਪਏ ਦਿੱਤੇ ਉਹਨਾਂ ਨੂੰ ਉਹ ਡੈਮ ਵਾਲਿਆਂ ਨੂੰ ਤੇ ਘਰ ਨੇ ਪਰੇਸ਼ਾਨੀਆਂ ਹੀ ਪਾਈਆਂ ਹੋਈਆਂ ਇਹਦੀ ਮੰਮੀ ਕਹਿੰਦੇ ਪੁੱਤਰ ਮੈਂ ਦਵਾਈ ਲੈਣੀ ਕਹਿੰਦਾ ਕਿੱਥੋਂ ਮੈਂ 10 ਰੁਪਏ ਉਹਨਾਂ ਨੂੰ ਦੇ ਦਿੱਤੇ ਹੁਣ ਮੈਂ ਵੀ ਕਰਾਂ ਯਾਦ ਪਹਿਲੇ ਕਹਿੰਦੇ ਨਾ ਸਹੀ ਇਮਲੀ ਨੇ 10 ਰੁਪਏ ਡੈਮ 'ਚ ਪਾਏ ਨੇ ਤੇ ਹੁਣ ਕਿਸੇ ਨੇ ਪੁੱਛਿਆ ਕੀ ਕਰਨਾ ਕਹਿੰਦਾ ਵਾਰਡਾ 'ਚ ਸ਼ੇਅਰ ਨੇ ਡੈਮ 'ਚ 10 ਰੁਪਏ ਪਾਣ ਗਿਆ ਉਹ ਕਹਿੰਦੇ ਜਾ ਉਹ ਸਾਰਾ ਡੈਮ ਪਲੀਤ ਕਰਨੇ ਰਹਿ ਉਹ ਕਹਿੰਦੇ ਡੈਮ ਲਈ ਤਾਮਨ ਕਰੋ ਕਹਿੰਦਾ ਭਲਾ ਹੋ ਗਏ
ਉਹਨੇ ਬਾਸ ਨੂੰ ਵੀ ਕਿਹਾ ਡੈਮ ਨਾਲ ਕੋਈ ਤਾਵਨ ਕਰੋ ਤੇ ਕੈਨ ਭਰ ਕੇ ਡੈਮ 'ਚ ਸੁੱਟਣ ਨੂੰ। ਡੈਮ 'ਚ 10 ਰੁਪਏ ਪਾਏ ਤੇ ਜਾ ਕੇ ਬਿਸਤਰਾ ਉਹਦੇ ਕੀਤਾ ਹੋਇਆ ਡੈਮ 'ਚ ਮੈਂ ਇੱਥੇ ਸੋਇਆ ਕਰਨਾ ਕਹਿੰਦਾ। ਇਹਨੇ ਵੀ 10 ਰੁਪਏ ਡੈਮ 'ਚ ਪਾਏ ਨੇ ਤੇ ਉਹਨਾਂ ਨੂੰ ਕਹਿੰਦਾ ਪੈਸੇ ਤਾਂ ਮੈਂ ਦੇ ਦਾਂਗਾ ਅਵਲ ਏਟ ਲਾਣਾ ਉਹਨੂੰ ਨਸੀਤਾ ਕਰੀ ਜਾਂਦੇ। ਡੈਮ 'ਚ ਇਹਨੇ ਵੀ ਪੈਸੇ ਪਾਏ 10 ਰੁਪਏ ਤੇ ਉਹਨਾਂ ਨੂੰ ਕਹਿਣ ਡਿਆ ਵਾ ਲੋਕੇਸ਼ਨ ਸੈਂਡ ਕਰੋ ਮੈਂ ਆਉਣਾ। ਡੈਮ ਲਈ ਪੈਸੇ ਦੇਣ ਗਿਆ ਇਹ, ਉਹ ਕਹਿੰਦੇ ਭਾਈ ਅਸੀਂ ਡੈਮ ਬਣਾਉਣਾ, ਛੱਪੜ ਨਹੀਂ। ਉਹਨੇ ਵੀ ਡੈਮ ਲਈ 10 ਰੁਪਏ ਦਿੱਤੇ, ਉਹਨਾਂ ਨੇ ਇਹਨੂੰ ਦੇਖਿਆ ਕਿ ਉਹਨਾਂ ਨੇ 190 ਰੁਪਏ ਇਹਨੂੰ ਦਿੱਤੇ। ਡੈਮ ਲਈ ਫੈਸਲ ਭਾਈ 10 ਰੁਪਏ ਉਹਨਾਂ ਨੂੰ ਦੇ ਦਿੰਦੇ ਤੇ ਕਹਿੰਦਾ ਮੇਰੇ ਨਾਲ ਇੱਕ ਜ਼ਬਾਨ ਕਰਿਓ ਵਾਪਸ ਲੈ। ਉਹਨਾਂ ਨੇ ਮੰਗੇ ਫੈਸਲ ਭਾਈ ਕੋ ਡੈਮ ਲਈ, ਉਹ ਕਹਿੰਦੇ ਕੋਈ ਤਾਵਨ ਕਰੋ, ਕਹਿੰਦਾ ਹੁਣ ਗੁਰਦਾ ਵੇਚਦੀ ਆ ਆਪਣੀ। ਕੀ ਤਾਂ ਨਹੀਂ ਬੰਦੇ ਇਹਦੇ ਕੋ ਆਏ ਇਹਨੂੰ ਕਹਿੰਦੇ ਟਾਈਮ ਲਈ ਪੈਸੇ ਦਿਓ 10 ਰੁਪਏ, ਕਹਿੰਦਾ ਮੇਰੇ ਕੋਲ 20 ਲੈ ਲਓ ਪਰ ਸ਼ਾਮ ਤੱਕ ਰੈਡੀ ਹੋਣਾ ਚਾਹੀਦਾ। ਇਮਲੀ ਨੇ ਵੀ ਪੈਸੇ ਭੇਜੇ ਨਾ 10 ਰੁਪਏ ਤੇ ਉਹਨਾਂ ਵਾਪਸ ਮੈਸੇਜ ਕੀਤਾ ਨਾ ਕਿ ਥੈਂਕ ਯੂ। ਕਹਿੰਦਾ ਨਹੀਂ ਥੈਂਕ ਯੂ ਰਹਿਣ ਦਿਓ, ਹੁਣ ਸਾਨੂੰ ਝੂਠਿਆਂ ਨਾ ਪਵਾਇਓ। ਇਮਲੀ ਭਾਈ 10 ਰੁਪਏ ਡੈਮ ਵਾਲੇ ਭਾਈ ਡੱਬੇ 'ਚ ਪਾਇਆ, ਰਾਤ ਨੂੰ ਉਹਨਾਂ ਨੇ ਏਡਾ ਦੜਾ ਲਾ ਕੇ ਖੋਲਿਆ ਵਾ ਡੱਬਾ ਤੇ ਇਹਦੇ ਨੋਟ ਵਾਲੇ ਕਹਿੰਦੇ ਉਹ ਇਮਲੀ ਵਾਲਾ ਨੋਟ ਉੱਤੋਂ ਵੀ ਪਛਾਣਿਆ ਗਿਆ। ਇਹ ਨਹੀਂ ਇਮਲੀ ਗਿਆ ਨਾ ਡੈਮ 'ਚ 10 ਰੁਪਏ ਦੇਣ, ਉਹਨਾਂ ਨੇ ਦੂਰੋਂ ਵੀ ਓਏ ਚੱਲ ਮੇਰਾ ਤਾਂ ਨਹੀਂ ਤੇਰੇ ਨਹੀਂ ਚਾਹੀਦੀ, ਮੈਂ ਕਹਿੰਦਾ ਨਹੀਂ ਚਾਹੀਦੀ ਤੇਰੀ, ਚੱਲ 10 ਰੁਪਏ ਡੈਮ 'ਚ ਪਾਉਣ ਗਿਆ, ਇਹ ਵੀ 10 ਰੁਪਏ ਡੈਮ 'ਚ ਪਾਉਣ ਗਿਆ। ਉਹਨੇ ਕਿਹਾ ਪੁੱਤ ਪੈਸੇ ਰਹਿਣ ਦੇ, ਸਿਰਫ ਜੁਮਰਾ ਡਾਂਸ ਕਰ ਦਿਆ ਕਰ। ਡੈਮ ਲਈ ਉਹਨਾਂ ਕੋ ਇਹਦੇ ਕੋ ਮੰਗੇ ਉਹਨਾਂ ਨੇ ਪੈਸੇ, ਕਹਿੰਦਾ ਕਿਤੇ 10 ਮਿੰਟ ਪਹਿਲੇ ਮੰਗਦੇ, ਹੁਣੇ ਪਾਣ ਲੈ ਕੇ ਮੂੰਹ 'ਚ ਪਾ। ਅੱਛਾ 10 ਰੁਪਏ ਡੈਮ 'ਚ ਪਾਏ ਨੇ ਤੇ ਬਿਮਾਰ ਹੋ ਗਿਆ, ਬੱਚਿਆਂ ਨੂੰ ਨਸੀਹਤ ਕਰਨ ਡਿਆ ਮੈਂ ਡੈਮ 'ਚ ਪੈਸੇ ਪਾਏ, ਘਰੋਲਾ ਬਣ ਜੇ ਤੇ ਲੈ ਲਿਓ। ਅਬਾਸ ਨੂੰ ਉਹਨਾਂ ਨੇ ਕਿਹਾ ਡੈਮ ਲਈ ਕੋਈ ਪੈਸਾ ਤੇ ਕਹਿੰਦਾ ਆਪਾਂ ਨੂੰ ਕੀ ਆਪਣੇ ਨਾ ਕੋਈ ਅੱਗੇ ਆ ਨਾ ਕੋਈ ਦਾਕਸ਼ ਨੂੰ ਉਹਨਾਂ ਨੇ ਕਿਹਾ 10 ਰੁਪਏ ਡੈਮ ਲਈ ਦੇ, ਕਹਿੰਦਾ ਆਪਾਂ ਨੂੰ ਕੀ ਮਰਜ਼ੀ ਦੇ ਨਾ ਦੇ। ਨਹੀਂ ਇਮਲੀ ਨੂੰ ਵੀ ਕਿਹਾ ਉਹਨਾਂ ਨੇ 10 ਰੁਪਏ ਡੈਮ ਲਈ ਦਿਓ, ਕਹਿੰਦਾ ਭਾਈ ਮੈਂ ਕਿਹੜਾ ਨਾਨਾ ਵਾ। ਕਿਸੇ ਨੇ ਕਿਹਾ ਵੀ ਡੈਮ 'ਚ ਪੈਸੇ ਪਾਏ ਆ ਤੂੰ, ਤੇ ਕਹਿੰਦਾ ਨਹੀਂ, ਕਹਿੰਦਾ ਪੈਸੇ ਪਾ, ਤੇ ਉੱਥੇ ਚਲਾ ਗਿਆ ਉਹਦੇ ਵਿੱਚ ਪਾਉਣ ਡਿਆ, ਡੈਮ 'ਚ ਸੁੱਟਣ ਡਿਆ ਪੈਸੇ। ਡੈਮ ਤੇ ਰਵੋ। ਉਹ ਕਿਸੇ ਨੇ ਕਿਹਾ ਨਹੀਂ ਇੱਥੇ ਨਹੀਂ, ਉਹ ਗੱਲੇ 'ਚ ਪਾਣੀ ਸੀ ਤੇ ਛਾਲ ਮਾਰਤੀ ਡੈਮ। ਮੈਂ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ ਤਾਂ ਦੇਵਾਂ, ਲੇਕਿਨ ਪੁੱਤਰ ਇਹ ਡੈਮ ਦੀ ਗੱਲ ਆ। ਉਹ ਕਹਿੰਦੇ ਡੈਮ ਲਈ 10 ਰੁਪਏ ਦੋ, ਕਹਿੰਦਾ ਮੈਂ ਕਿਹੜਾ ਉੱਥੇ ਮੋਟਰਸਾਈਕਲ ਖਿਲਾਰੀ ਆ। ਲੈ ਇਹ ਕਿਹੜੀ ਗੱਲ ਆ। ਇਹਨਾਂ ਤੂੰ ਜੁਗਤ ਨਾ ਕਰੇ ਕਰ, ਔਖਾ ਹੋਇਆ ਕਰ ਅਗਲੇ ਦੇ ਨਾਲ। ਮੈਂ ਕਿਹੜਾ ਇੰਜ ਕੀਤਾ ਵਾ, ਗੱਲ ਦੀ ਤੇਰੀ ਐਂਡ ਤਾਂ ਕੁਝ ਵੀ ਨਹੀਂ ਹੁੰਦਾ ਵਿੱਚ, ਸਿਰਫ ਐਵੇਂ ਤੂੰ ਕੋਲੇ ਕਿਤੇ ਨਾ ਹਿਲ ਹੁਲ ਕੇ ਲਾਸ਼ ਕੇ ਟੈਪ ਹੋਇਆ। ਓਏ ਯਾਰ ਗੱਲ ਵੀ ਤਾਂ ਕਰਿਆ ਕਰ, ਅੱਗੇ ਲੱਛਿਆ ਜੇ ਓਏ ਆਹੋ ਉਹ ਲੱਛਿਆ ਵਾ ਜਿੰਨਾ ਹੁੱਕਾ ਵੀ ਬਣ ਜਾਂਦਾ। ਚਿੜੀ ਵੀ ਜੁਗਤ ਕਰਿਆ ਕਰ ਅੱਗੇ। ਮੈਂ ਇਹਨੂੰ ਡੈਮ ਲਈ ਕਿਹਾ ਤੇ ਇਹ ਕਹਿੰਦਾ ਉੱਥੇ ਮੁੱਕੀ ਦਵਾਈ ਵਰਗਾ। ਚਲੋ ਮੁੱਕੀ ਅਗਲਾ ਹੀ ਆ ਨਾ। ਮੇਰੇ ਘੋੜੇ ਦੇ ਸੈਂਟੇ ਵਰਗੀ ਸ਼ਕਲ ਹੋਈ, ਹੌਲੀ ਹੌਲੀ ਪਤਲਾ ਹੀ ਹੁੰਦਾ ਜਾਣ ਡਿਆ। ਖੁਦਕੁਸ਼ੀ ਕਰਕੇ ਟ੍ਰੇਨ ਲੰਘਿਆ, ਮਰਿਆ ਨਹੀਂ, ਗੁੱਛੂ ਮੁੱਛੂ ਹੋ ਗਿਆ। ਇੱਕ ਬੰਦੇ ਨੇ ਕਿਹਾ ਵੀ ਡੈਮ 'ਚ ਪੈਸੇ ਪਾ, ਤੇ ਉਹਦੇ ਨਾਲ ਨਸ਼ੋਗੀ ਲੱਗਾ, ਕਹਿੰਦਾ ਭਾਈ ਜਿਸ ਪਿੰਡ ਨੇ ਜਾਣਾ ਤਾਂ ਰਾਹ ਕੀ ਪੁੱਛਣਾ। ਗੱਲ ਵੀ ਸਹੀ ਆ, ਕੋਈ ਪੈਸਾ ਹੈ ਨਹੀਂ ਕੋਈ ਨਹੀਂ। ਇਹ ਜ਼ਹਿਰ ਖਾ ਲਿਆ ਇਹਨੇ, ਮਰਿਆ ਨਹੀਂ, ਫਲਵੈਰੀ ਨਿਕਲ ਆਈ। ਇਹਦੇ ਖਿਲਾਫ ਘਰਦਿਆਂ, ਇਹਦੇ ਖਿਲਾਫ ਦੇ ਰਿਸ਼ਤੇਦਾਰਾਂ ਨੇ ਸ੍ਰੀ ਦਮ ਕਰਾਈ। ਕਿਉਂ? ਕਿ ਇਹਦਾ ਕਿਤੇ ਵਾਧਾ ਘਾਟਾ ਹੋਵੇ, ਤੇ ਉਹਨਾਂ ਦੇ ਮਗਰ ਜਿੱਥੇ ਸ੍ਰੀ ਸਿੱਟਣਗੇ ਉੱਥੋਂ ਸ੍ਰੀ ਚੁੱਕ ਲਿਆ ਆ। ਕਹਿੰਦਾ ਮੇਰੇ ਤੇ ਸਰਗੇ ਤੇ ਸੀ, ਮੈਂ ਖਾਵਾਂ ਨਾ ਖਾਵਾਂ। ਅੰਗਰੇਜ਼ ਦੋਸਤ ਇੱਕ ਮਿਲਣ ਆਇਆ ਫੈਸਲ ਭਾਈ ਦਾ, ਤੇ ਉਹਨੂੰ ਝੰਗ ਬਾਜ਼ਾਰ ਥੱਲੇ ਵਾਹ ਕੇ ਉਜਰੀ ਨਾਲ ਰੋਟੀ ਖਵਾਉਂਦੇ। ਡੈਮ 'ਚ 10 ਰੁਪਏ ਪਾ ਬੇਟਾ, ਤੇ ਵਾਰਡ ਦਾ ਦਫ਼ਤਰ ਜਾ ਕੇ ਲੱਤ ਰੱਖ ਕੇ ਬੈਠਾ ਫਿਰ ਮੈਂ ਪੈਸੇ ਪਾਏ। ਡੈਮ 'ਚ ਕਿਹੜੀ ਤੇਰੀ ਸਾਲਗਿਰਾ ਹੋਈ ਆ, ਉੱਥੋਂ ਨਿਕਲਣ ਲਈ ਡਿਆ। ਡੈਮ ਹਕੂਮਤ ਵਾਲਿਆਂ ਨੇ ਸ਼ੁਰੂ ਕੀਤਾ ਤੇ ਉਹਨਾਂ ਦੀ ਮੁਖਾਲਫਤਬਾਜ਼ੀ 'ਚ ਸਾਹਮਣੇ ਆਪਣਾ ਨਲਕਾ ਲਾਉਂਦੇ ਆ। ਕਹਿੰਦਾ ਇੱਥੇ ਪੰਗਾ ਪਏਗਾ ਹੁਣ। ਉਹਨਾਂ ਨੇ ਕਿਹਾ, ਉਹ ਕਹਿੰਦੇ ਡੈਮ ਲਈ ਕੋਈ ਤਾਵਨ ਕਰੋ, ਕਹਿੰਦਾ ਹੋਰ ਕਿਸੇ ਨੂੰ ਕਹੋ, ਮੈਂ ਤੇ ਬੂਟੀ ਪੀਤੀ। ਕਾਲਾ ਸੂਟ ਪਾ ਕੇ ਗਲੀ 'ਚ ਸੁੱਤਾ, ਉਤੋਂ ਕਾਂ ਵੇਖ ਕਈਆਂ ਨੂੰ ਇਹ ਬੋਸ ਮਾਰ ਗਏ। ਹੱਸਦਾ ਹੀ ਨਹੀਂ, ਅੱਲਾ ਮਾਫ ਕਰੇ, ਛੱਤ ਡਿੱਗੀ ਹੱਸਦਾ ਕਰ। ਨਹੀਂ ਕਹਿੰਦਾ ਹੱਸਦਾ ਨਹੀਂ ਪਿਆ ਤੂੰ, ਕਿਉਂ ਆਡੀਓ ਨੂੰ ਗੁੰਮਰਾਹ ਕਰਨ ਡਿਆ? ਗੁੰਮਰਾਹ। ਉਹਨੇ ਕਿਹਾ 2 ਮੰਜ਼ਲਾ ਬੱਸ ਇਹਨੇ ਭਾਈ ਅੰਡਰਪਾਸ 'ਚ ਫਾੜਤੀ, ਉਤਲੀ ਪੁਲ ਤੇ ਰਹਿ ਗਈ ਥੱਲੀ ਅੱਗੇ ਨਿਕਲ ਗਈ। ਬੁਣਾ ਮਰ ਗਿਆ, ਇਹਦਾ ਐਲਾਨ ਕਰਨ ਗਿਆ ਤੇ ਐਲਾਨ ਕਰਦੇ ਕਰਦੇ ਦਾ ਹਾਸਾ ਨਿਕਲ ਗਿਆ।
ਇਹਨਾਂ ਨੇ ਭਾਈ ਘਰ ਡਿਸਾਈਡ ਕਰ ਲਿਆ ਅੱਜ ਤੋਂ ਬਾਅਦ ਉਰਦੂ ਬੋਲਣੀ ਆ ਤੇ ਇਹਦਾ ਬੁੜਾ ਮਾੜਾ ਜਿਹਾ ਪਰਦਾ ਚੁੱਕ ਕੇ ਇਹਨੂੰ ਆਵਾਜ਼ ਮਾਰਨ ਦਿਆ ਆਸਤੀਨ ਕੇ ਸਾਹਬ ਇਧਰ ਆਓ ਆਪਣੇ ਮੁੰਡੇ ਕਹਿ ਲੱਗਿਆ ਕਿ ਉਰਦੂ ਬੋਲਣੀ ਤੇ ਆਪਣੇ ਆਪ ਨੂੰ ਸਵੇਰੇ ਸਵੇਰੇ ਕਹਿੰਦਾ ਆਪੂ ਮੇਰੇ ਤਾਂ ਕੀਟੇ ਹੋ ਗਏ ਯਾਰ ਉਰਦੂ ਬੋਲਣੀ ਤੇ ਆਪਣੇ ਮੁੰਡੇ ਨੂੰ ਕਹਿੰਦਾ ਯਾਰ ਥੋੜਾ ਸਾ ਪਾਣੀ ਪੀ ਲਓ ਬਾਕੀ ਬਾਹਰ ਡੋਲ ਦੋ ਬੁੱਢੇ ਨੂੰ ਭਾਈ ਸਾਰੇ ਭਰਾ ਕੁੱਟਣ ਦੇ ਤੇ ਬਨੇਰੇ ਤੇ ਚੜ ਕੇ ਕਹਿੰਦੇ ਓਏ ਓਵਰਲੈਪ ਨਾ ਕਰੋ कल मैं चिंकी में बैठा हूँ आगे से चूके आ गया कहता भाई हमको तो उर्दू आती नहीं है हम तो वाइट अनपढ़ हैं ਨਹੀਂ ਹੁਣ ਹੱਸਦਾ ਨਹੀਂ ਬੜਾ ਤਖਤੀ ਨਾਲ ਹੱਥ ਹੀ ਭਜਾਇਆ ਹੱਸਦਾ ਲੜ ਗਈ ਗੱਲ ਤੋਂ ਯਾਰ ਤਖਤੀ ਨਾਲ ਹਾਥੀ ਦਾ ਕੱਦ ਵੇਖ ਹਾਥੀ ਕਿੱਥੇ ਤੱਕ ਹਾਂ ਤੇ ਇਹੋ ਹੀ ਤਾਂ ਜੁਗਤ ਵਾ ਅੱਛਾ ਇਧਰ ਦੇ ਯਾਰ ਇਹ ਗੁੱਸਾ ਕਰਨ ਵਾਲੀ ਗੱਲ ਆ ਮਾਰਵਾ ਕੀੜੀ ਨਾਲ ਰੋਟੀ ਖਾਦੀ ਹੁੰਦੀ ਬੈਠ ਠੀਕ ਹੈ ਕੀ ਬਾਤ ਹੈ ਇਧਰ ਦੇ ਠੀਕ ਹੈ ਇਧਰ ਦੇ ਕੀੜੀ ਨਾਲ ਯਾਰ ਨਹੀਂ ਯਾਰ ਤਖਤੀ ਨਾਲ ਹਾਥੀ ਭੱਜ ਸਕਦਾ ਕੀੜੀ ਨਾਲ ਰੋਟੀ ਨਹੀਂ ਯਾਰ ਖਾ ਨਹੀਂ ਸਕਦਾ ਇਹ ਕਿਹੜੀ ਗੱਲ ਹੋਈ ਤੂੰ ਇਹ ਕਹਦੇ ਭਿੰਡੀ ਨਾਲ ਕੰਨ ਸਾਫ ਕੀਤਾ ਇਹ ਕਹਿੰਦੇ ਕੀੜੀ ਨਾਲ ਕਿਹੜੇ ਕੀੜੇ ਨੇ ਸਿਰ ਪਾੜਿਆ ਯਾਰ ਵੇਖ ਨਾ ਇਹ ਉਹਦੀ ਗੱਲ ਦੇ ਮੁਕਾਬਲੇ 'ਚ ਇਹ ਗੱਲ ਹੈ ਕੋਈ ਜੁਗਤ ਅੱਛੀ ਕਰ ਯਾਰ ਤੂੰ ਇਹ ਕਹਦੇ ਹਲਦੀ ਨਾਲ ਮਾਂਗ ਭਰੀ ਕਹਦੇ ਤੂੰ ਵੀ ਕਹਦੇ ਅੱਖਾਂ 'ਚ ਮਿਰਚਾਂ ਪਾ ਕੇ ਬੰਦਾ ਲੁੱਟਿਆ ਠੀਕ यार मेरी डिस्गस्टिंग यार कितना प्यारा नाम है आपका यार ये जूता ठीक नहीं कर रहा भाई तुम कौन सा ठीक कर रहे हो यार यार मेरी गल सुन यार कैसा आपका ਐਨਕ ਦੀਆਂ ਲੱਤਾਂ ਟੁੱਟ ਗਈਆਂ ਇਹਦੀ ਦੀਆਂ ਉਹ ਐਨਕ ਦੀਆਂ ਲੱਤਾਂ ਨਹੀਂ ਹੁੰਦੀਆਂ ਉਹ ਟੁੱਟ ਗਈਆਂ ਤੇ ਵੱਧਰਾ ਬੰਨ ਕੇ ਐਨਕ ਭਾਈ बदला बंद कर ਸ਼ੁਕਰਾ ਸੇ अभी भाई नहीं प्लीज ये नहीं भाई गल उसकी जुगत नहीं होती उसकी ना बातें होती हैं खट्टी मीठी सी हाँ, सही जुगत का कोई नॉलेज नहीं है एंड गाल बदरा पा के केड़ा सिर च पा के सोचता यार इमली दी ऐनक ਦੀਆਂ ਲੱਤਾਂ ਟੁੱਟ ਗਈਆਂ ਤੇ ਉਹ ਪਹਿਲਵਾਨ ਕੋ ਲੈ ਗਿਆ ਗੱਡੀ ਤੋੜ ਜੋੜ ਲੈਣੀ ਉਹਨਾਂ ਕੋਲ ਆਇਆ सॉरी यार देख मैं भी कह दूंगा तेरी ऐनका टुट गया तो अपने मुंडे ਨੂੰ ਕਹਿ ਲੈ 50 ਰੁਪਏ ਉੱਥੋਂ ਵਿਸਾਖੀਆਂ ਲੈ ਆ यार एक मैं मेले गल ते नहीं गया। ना ਵੇਖ ਨਾ ਇੱਕ ਗੱਲ ਵਿਸਾਖੀਆਂ ਕਿੱਥੇ ਰੱਖੋਗੇ ਜਾਂ ਐਨਕ ਲਾਓਗੇ ਜਾਂ ਵਿਸਾਖੀਆਂ ਜੁਗਤ ਐਟਮੋਲੋਜੀ ਹੈ ਇੱਕ ਬਕਾਇਦਾ ਉਹਨੇ ਵੀ ਜੁਗਤ ਨੂੰ ਐਨਕਾਂ ਨੂੰ ਲੱਤਾਂ ਦੱਸੀਆਂ ਵਾ ਕੀ ਦੱਸਿਆ ਉਹਨੇ जुमे दी जुमे अपने ऐनक दी लत्तां नु तेल मलदा ਹੱਸ ਇਹਨੇ ਆਪਣੇ ਅੱਬੂ ਦੀ ਮਾਲਿਸ਼ ਕੀਤੀ 7 ਘੰਟੇ ਆਪਣੇ ਅੱਬੂ ਦੀ ਮਾਲਿਸ਼ ਕੀਤੀ ਉਹ ਏਡਾ ਹੋ ਗਿਆ ਕਹਿੰਦਾ ਚਲੋ ਖਾ ਲਓ ਸਭ ਭਲਾ ਕਰ ਜਹਾਜ਼ ਬਣਾ ਲਿਆ ਇਹਨੇ ਭਾਈ ਆਪਣਾ ਇੱਦਾਂ ਠੱਕਿਆ ਜਹਾਜ਼ ਬਣਾਇਆ ਉਹ ਭਾਈ ਜਾਣ ਤੋਂ ਪਹਿਲੇ ਸਵਾਰੀਆਂ ਕਹਿੰਦੀਆਂ ਸੀ ਉਹ ਭਾਈ ਪਾਇਲਟ ਆ ਇਹਦੀ ਬਾਰੀ ਨਹੀਂ ਥੱਲੇ ਆਉਂਦੀ ਉਹ ਪਾਰੀਆਂ ਦੇ ਅੱਗੇ ਗੱਤੇ ਫਸਾਏ ਇਮਲੀ ਸੱਚੀ ਬੁਝੀ ਯਾਰ ਕਿਦਾਂ ਅਲਮਾਰੀਆਂ ਦੇ ਵਿੱਚ ਗੱਤੇ ਉਹ ਕਿਹੜਾ ਜਹਾਜ਼ ਹੈ ਯਾਰ ਸੌਰੀ ਇਮਲੀ ਭਾਈ भाजी ऐसियां बेतरतीबियां सवारियां भाईया मावा किते बैठियां बच्चे किते बैठे ਜਿਹੜਾ ਬਵੇ ਉਹਦੇ ਮੋਚੀ ਕਿਲ ਖੁੱਬੀ ਜਾਣਾ ਇੱਦਾਂ ਠੱਕਿਆ ਜਹਾਜ਼ ਬਣਾਇਆ 4 ਕੁ ਸਵਾਰੀਆਂ ਬਹਿੰਦੀਆਂ ਕਹਿੰਦੀਆਂ ਜਾਣਦੇ ਯਾਰ ਬਾਕੀ ਅੱਗੋਂ ਜਿੰਨਾ ਬੰਦਿਆਂ ਦੀਆਂ ਐਡਵਾਂਸ ਟਿਕਟਾਂ ਹੁੰਦੀਆਂ ਸੀ ਨਾ ਉਹਨਾਂ ਦੇ ਜਹਾਜ਼ ਦੀਆਂ ਸੀਟਾਂ ਮੂਧੀਆਂ ਕੀਤੀਆਂ ਆਹ ਤੇ ਜਹਾਜ਼ 'ਚ ਬੱਸਾਂ ਵਾਲੇ ਐਕਟ ਕਰਨ ਡਿਆ ਵਾ ਜਹਾਜ਼ 'ਚ ਸਵਾਰੀਆਂ 4 ਬੈਠੀਆਂ ਤੇ ਆਵਾਜ਼ ਦੇਣ ਡਿਆ ਚਲੇ ਜਿਹੜੀ ਜਹਾਜ਼ 'ਚ ਬੈਠੇ ਤੇ ਕਰੋੜਾਂ ਪਤੀ ਕੋ ਫੈਮਿਲੀ ਬੈਠੀ ਤੇ ਉਹਨੂੰ ਕਹੀਏ ਅੱਬਾ ਜੀ ਇਹ ਬੱਚਾ ਝੋਲੀ 'ਚ ਜਹਾਜ਼ ਚਲਾਉਂਦਾ ਸੀ ਇੱਕ ਸਟੇਡੀਅਮ 'ਚ ਹੀ ਲਾਤਾ ਉਹ ਕਹਿੰਦੇ ਇਹ ਕੀ ਕੀਤਾ ਉਹ ਕਹਿੰਦਾ ਉਹ ਪਿੱਛ ਵੇਖ ਕੇ ਮੈਨੂੰ ਲੱਗਾ ਥੱਲੇ ਉਤਰਨ ਵਾਲੀ ਸਾਰੀ ਵੇਖ ਲਗਾ ਜਹਾਜ਼ ਇੱਕ ਅੱਡੇ ਤੇ ਖਲੋਤਾ ਨਾ ਤੇ ਉਹਨੇ ਨਾਲ ਦੇ ਨੇ ਪੁੱਛਿਆ ਕਾਹਦੇ ਤੋਂ ਖਲੋਤਾ ਕਹਿੰਦਾ ਕੋਈ ਸਾਈਕਲ ਸੁਕਲ ਚੜਾਉਂਦੇ ਹੁਣ ਮਰੇ ਜਹਾਜ਼ ਹੀ ਜਹਾਜ਼ ਦੇ ਵਿੱਚ ਅਗਰ ਬੰਦੇ ਦੀ ਡੈਥ ਹੋ ਜਾਏ ਨਾ ਤੇ ਉਹ ਇਨਸ਼ੋਰਡ ਹੁੰਦਾ ਉਹਨੂੰ ਕਰੋੜਾਂ ਰੁਪਏ ਮਿਲਦਾ ਇਮਲੀ ਦਾ ਦਾਦਾ ਨਾ ਮਰਨ ਵਾਲਾ ਤੇ ਉਹਨੂੰ ਜਹਾਜ਼ 'ਚ ਲਈ ਫਿਰ ਸ਼ਾਇਦ ਮਰੇ ਫਿਰ ਕਰੋੜਾਂ ਰੁਪਏ ਮਿਲਦੇ ਇਸ ਚੱਕਰ 'ਚ ਜਹਾਜ਼ ਬਦਲੀ ਜਾਣ ਡਿਆ ਜਹਾਜ਼ ਬਦਲੀ ਜਾਣ ਡਿਆ ਤੇ ਉਹਨੂੰ ਕੁਝ ਨਹੀਂ ਹੋ ਰਿਹਾ ਉਹਨੂੰ ਘਰ ਲੈ ਗਏ ਤੇ ਮਰ ਗਿਆ ਇਮਲੀ ਦਾ ਦਾਦਾ ਭਾਈ ਐਨ ਜੁੰਗਲ ਦਾ ਇਸ਼ਾਰਾ ਕਰਕੇ ਮਰ ਗਿਆ ਇਹਨਾਂ ਨੂੰ ਵਕਤ ਪੈ ਗਿਆ ਲੱਗਦਾ ਕੋਈ ਗੱਲ ਆ ਜਿਹੜਾ ਇਹਨਾਂ ਨੇ 2 ਲੱਖ ਰੁਪਏ ਦਾ ਟੀਕਾ ਲਵਾਇਆ ਉਹ 1 ਮਿੰਟ ਲਈ ਉੱਠ ਕੇ ਬੈਠਾ ਤੇ ਕਹਿੰਦਾ ਅੱਬਾ ਜੀ ਤੁਸੀਂ ਇੰਜ ਇਸ਼ਾਰਾ ਕੀਤਾ ਸੀ ਕੀ ਗੱਲ ਖੈਰ ਸੀ ਕਹਿੰਦਾ ਮੈਂ ਕਹਿੰਦੇ ਉਹ ਕੁੱਪੀ ਸਾਈਡ ਤੇ
ਇਹਦਾ ਭਰਾ ਨਾ ਚੋਰੀਆਂ ਬਹੁਤ ਕਰਦਾ ਸੀ। ਇਹਦਾ ਭਰਾ ਦਾਨਿਸ਼ ਦਾ ਭਰਾ। ਓਏ ਪਾਗਲ ਉਹ ਛੋਟਾ ਜਿਹੜਾ ਨਹੀਂ ਵੀਰੇ ਮੈਂ ਗੱਲ ਦੱਸਣ ਲੱਗਾ। ਕਰ ਯਾਰ ਚੋਰੀਆਂ ਕਰਵਾ ਯਾਰ। ਇਹਦਾ ਭਰਾ ਨਾ ਚੋਰੀਆਂ ਕਰਦਾ ਸੀ ਤੇ ਨਾਲ ਦੀ ਕੰਧ ਸੀ ਤੇ ਹੁਣ ਇਹਦੇ ਕੋਲ ਨਸ਼ਾਵਾਂ ਬੜੀਆਂ ਗਾਇਬ ਹੁੰਦੀਆਂ ਸੀ। ਇਹਨੇ ਨੇ ਇੱਕ ਦਿਨ ਠੂਆ ਲਿਆਂਦਾ ਤੇ ਕੁੰਡੇ ਥੱਲੇ ਰੱਖ ਤੇ ਉੱਚੀ ਉੱਚੀ ਗਲਕ ਨਾ ਆਪਣੇ ਵਿਹੜੇ 'ਚ ਹੀ ਰੌਲਾ ਪਾਉਣ ਡਿਆ। ਆ ਮੈਂ ਅੰਗੂਠੀ ਰੱਖੀ ਆ ਚਾਂਦੀ ਦੀ, ਇਹ ਹੁਣ ਚੁੱਕੀ ਗਈ ਨਾ ਤੇ ਮੈਸੀ ਤੈਸੀ ਫੇਰ ਦੇਣੀ ਆ। ਤੇ ਆਪ ਇਹ ਖਿੜਕੀ 'ਚ ਬਹਿ ਗਿਆ ਰਾਤ ਨੂੰ। ਉਹਦੇ ਭਰਾ ਨੇ ਕੰਧ ਟੱਪੀ ਤੇ ਰਾਤ ਕੋਈ 11-12 ਦਾ ਟਾਈਮ ਤੇ ਭਰਾ ਨੇ ਨਾ ਇੰਜ ਕਰਕੇ ਅੰਗੂਠਾ ਚੁੱਕਿਆ ਥੱਲੇ ਹੱਥ ਪਾਉਣ ਡਿਆ ਏਦਾਂ। ਅਸੀਂ ਠੂਆ ਲੜਿਆ ਕਹਿੰਦਾ ਹੋਏ ਮੈਂ ਮਰ ਗਿਆ। ਤੇ ਉਧਰੋਂ ਖਿੜਕੀ 'ਚ ਬੈਠਾ ਕਹਿੰਦਾ ਪਾਲਾ ਮੇਰੇ ਵੀ ਤੰਗ ਸੀ। ਇਮਲੀ ਨਾ ਪਹਿਲੀ ਵਾਰੀ ਨਾ ਬਹਿਰੀ ਜਹਾਜ਼ 'ਚ ਬੈਠਾ ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਆ ਬਹਿਰੀ ਜਹਾਜ਼ 'ਚ ਉੱਥੇ ਨਾ ਇੱਕ ਜਾਦੂਗਰ ਵੀ ਚੜਿਆ। ਨਹੀਂ ਹੁਣ ਉਹ ਜਾਦੂਗਰ ਨਾ ਐਟਮਾ ਕਰਨ ਡਿਆ। ਇਮਲੀ ਨੇ ਇੰਜ ਕਰਕੇ ਕੱਪ ਫੜਿਆ ਤੇ ਉਹਨੇ ਉਂਗਲ ਇੰਜ ਕਰਕੇ ਫੜੀ, ਕੱਪ ਦੋ ਹੋ ਗਿਆ। ਉਹਨੇ ਫਿਰ ਤਾੜੀ ਮਾਰੀ, ਕੱਪ ਜੁੜ ਗਿਆ। ਠੀਕ ਹੈ, ਫਿਰ ਟੇਬਲ ਤੇ ਬੈਠਾ, ਉਹਨੇ ਟੇਬਲ ਨੂੰ ਇੰਜ ਕੀਤਾ, ਦੋ ਹੋ ਗਿਆ। ਤੇ ਫਿਰ ਯਕਦਮ ਕੁਦਰਤੀ ਤੂਫਾਨ ਆ ਗਿਆ ਤੇ ਜਹਾਜ਼ ਦੇ ਵੀ ਦੋ ਟੁੱਟੇ ਹੋ ਗਏ, ਸਾਰੇ ਡੁੱਬਣ ਡੇ। ਇਮਲੀ ਦੇ ਹੱਥੋਂ ਹੀ ਜਾਦੂਗਰ ਆ ਗਿਆ, ਉਹਨੂੰ ਕਹਿੰਦਾ ਜੋੜ ਜਹਾਜ਼। ਇਹ ਜਹਾਜ਼ ਬਣਾ ਲਿਆ ਐਡਾ ਮਾੜਾ ਜਹਾਜ਼ ਤੇ ਜੇ ਸਲਾਗੇ ਤੇ ਰਹਿੰਦਾ ਗੈਸ ਨਹੀਂ ਹੈ ਤੇ ਜਹਾਜ਼ ਦੇ ਮਗਰ ਕਿੱਕਰ ਤੋੜ ਕੇ ਬੰਨਿਆ। ਉਹ ਛਾਪੇ ਨਹੀਂ ਲੈ ਕੇ ਜਾਂਦੇ। ਅਸਲ ਭਾਈ ਨੂੰ ਪਿਛਲੀ ਸੀਟ ਮਿਲੀ ਤੇ ਪਾਇਲਟ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਓਏ ਸੈਂਟਰ 'ਚ ਆ ਜਾ, ਦਾਬੂ ਹੋ ਗਏ। ਇੱਡਾ ਠੱਕਿਆ ਜਹਾਜ਼ ਬਣਾਇਆ ਉਹ ਭਾਈ ਉੱਡਣ ਤੋਂ ਪਹਿਲੇ ਪਿੱਛੇ ਨੂੰ ਮੂੰਹ ਕਰਕੇ ਕਹਿ ਦਿਆ ਹੋਇਆ ਮੈਂ ਖਿਲਾਰਦਾ ਪਿੱਛੋਂ ਨਿਆਣੇ ਲਾ ਪਿਲਾ। ਜਹਾਜ਼ ਲੈ ਲਿਆ ਭਾਈ ਇਮਲੀ ਹੁਣਾਂ ਨੇ ਤੇ ਮਹੱਲੇ 'ਚ ਪੈਦਲ ਲੰਘਣ ਦਿਆ ਤੇ ਦੋ ਮਾਈਆਂ ਕਹਿੰਦੀਆਂ ਇਹਨਾਂ ਨੇ ਜਹਾਜ਼ ਲਿਆ। ਆਹ ਜਹਾਜ਼ ਲਿਆ ਤੇ ਉੱਤੇ ਲਿਖਿਆ ਇਮਲੀ ਐਂਡ ਸੰਸ। ਜਹਾਜ਼ ਦੇ ਪਿਛਲੇ ਬੰਨੇ ਲਿਖਾਇਆ ਹਸ਼ਮਤ ਡੀਜ਼ਲ ਲਬਾਟ, ਮਿਸਤਰੀ ਸਲੀਮ ਬੰਬ ਕਾਉਂਸਲਰ। ਅੱਛਾ ਜਹਾਜ਼ ਲਿਆ ਤੇ ਮਗਰ ਲਿਖਾਇਆ ਰਿਕਾਰਡ ਲੋਡਰ ਜਹਾਜ਼। ਐਡਾ ਮਾੜਾ ਜਹਾਜ਼ ਬਣਾਇਆ, ਉਹਦੇ ਦਰਵਾਜ਼ੇ ਨੂੰ ਨਾ ਪੇਟੀਆਂ ਵਾਲਾ ਕੁੰਡਾ ਲਾਇਆ। ਨਾਜ਼ਰੀਨ ਬਹੁਤ ਸਾਰਾ ਸ਼ੁਕਰੀਆ ਤੁਹਾਡਾ, ਬਹੁਤ ਸਾਰਾ ਪਿਆਰ ਤੇ ਸਾਨੂੰ ਤੁਸੀਂ ਬਰਦਾਸ਼ਤ ਕੀਤਾ। क्षमा ਕਰ ਦਿਓ ਜਿੱਦਾਂ ਦਾ ਵੀ ਪ੍ਰੋਗਰਾਮ, ਮੈਂ ਸੀਟ ਦੇ ਕਾਬਲ ਖੈਰ ਸਾਡੇ ਚੋਂ ਕੋਈ ਵੀ ਨਹੀਂ ਤੇ ਮੈਂ ਤੇ ਸਪੈਸ਼ਲੀ ਨਹੀਂ ਡਾਊਨ ਟੂ ਅਰਥ ਬੰਦਾ ਵਾਂ ਤੇ ਵਾਕਈ ਇਹ ਸੱਚ ਵਾ ਝੂਠ ਨਹੀਂ। ਡਾਊਨ ਟੂ ਅਰਥ ਹੋਣਾ ਤੇਰਾ ਪ੍ਰੋਫੈਸ਼ਨ। ਸੁਨੀਲ ਭਾਈ ਇਹਨੂੰ ਕਹਿ ਦੋ ਬਾਅਦ ਚੋਂ ਵੀ ਫਿਰ ਮੈਨੂੰ ਬੋਲਦਾ ਵਾ, ਕਹਿੰਦਾ ਉਹ ਨਹੀਂ ਬੋਲਦਾ ਭਾਈ ਮੈਂ ਮੰਨ ਉਹ ਨਹੀਂ ਬੋਲਦਾ ਨਹੀਂ ਤੂੰ ਬਾਅਦ ਚੋਂ ਵੀ ਮੈਨੂੰ ਬੋਲਦਾ ਨਹੀਂ ਯਾਰ। ਤੇਰੀਆਂ ਗੱਲਾਂ ਜਿਹੜੀਆਂ ਨਾ ਆਪਣੀ ਸਮਝੋ ਬਾਹਰ ਹੈਗੇ। ਤੈਨੂੰ ਕਿਸੇ ਗੱਲ ਦਾ ਜਵਾਬ ਦਿੱਤਾ ਯਾਨੀ ਕਿ ਮੈਂ ਜਦੋਂ ਦਾ ਬੈਠਾ ਹੋਇਆ ਮੈਨੂੰ ਇੰਜ ਹੀ ਲੱਗਣ ਡਿਆ ਕਿ ਮੇਰੇ ਕੋਲ ਕਮਲਾ ਲੈ ਕੇ ਆਇਆ ਤੇ ਛੱਡਣ ਜਾਣਾ। ਮੈਨੂੰ ਤੇਰੀ ਗੱਲ ਦਾ ਗੁੱਸਾ ਹੀ ਕੋਈ ਨਹੀਂ, ਖੁਦਾ ਦੀ ਕਸਮ। ਤੂੰ ਆਪਣਾ ਭਰਾ ਵਾ, ਮੈਨੂੰ ਇੰਜ ਹੀ ਲੱਗਣ ਡਿਆ ਮੈਂ ਕਿਸੇ ਮਰੀਜ਼ ਦਾ ਪਤਾ ਲੈਣ ਆਇਆ। ਮੈਨੂੰ ਤਾਂ ਇਹ ਨਹੀਂ ਪਤਾ ਕਿਸ ਟਾਈਮ ਤੂੰ ਕਸ਼ੀ ਖਾ ਕੇ ਡਿੱਗ ਪਿਆ। ਮੈਂ ਤਾਂ ਬੜੀ ਦੁਆਵਾਂ ਮੰਗਣਾ ਕਿ ਤੂੰ ਹੌਸਲੇ ਨਾਲ ਗੱਲਾਂ ਹੀ ਕਰੀ ਜਾਣ ਡਿਆ। ਉਹ ਮਰੇ ਤੇਰੇ ਵਰਗੇ ਬੰਦੇ ਕੰਨਾਂ ਨਾਲ ਲਮਕੇ ਹੁੰਦੇ ਆ। ਉਹ ਨਹੀਂ ਬਾਂਦਰ ਵਾ ਤੂੰ। ਮੈਂ ਇੰਨਾ ਬੜਾ ਸ਼ੁਕਰ ਅੱਲਾ ਦਾ ਕਰਦਾ ਕਿ ਭਾਫਰੇ ਤੈਨੂੰ ਲੈ ਕੇ ਬਹਿ ਗਿਆ। ਤੁਹਾਨੂੰ ਹੌਸਲਾ ਉਸ ਉਸਤਾਦ ਜਿਹੜਾ ਤੈਨੂੰ ਲਈ ਫਿਰਨ ਡਿਆ। ਮੈਂ ਨਹੀਂ ਇਹਦੇ ਕੋਲ ਤੇਰੇ ਹਫਤੇ ਦੀ ਸੈਲਰੀ ਨਹੀਂ। ਓਏ ਤੂੰ ਗੱਲਾਂ ਕਰੀ ਜਾ, ਮਸਕੀਨ ਆਦਮੀ ਤਾਂ ਗੁੱਸਾ ਨਹੀਂ ਕਰਦਾ। ਉਹ ਚੱਲ ਕਰ। ਇਮਲੀ ਨੇ ਜਹਾਜ਼ ਲਿਆ, ਪਿੱਛੇ ਚਿੱਤਰ ਡੰਗਿਆ। ਅੱਛਾ ਜਹਾਜ਼ ਲਿਆ ਤੇ ਉਹਦੇ ਤੇ ਨਾਂ ਲਿਖਾਇਆ ਕਾਸ਼ੀ, ਅਮਰ, ਗੋਗਾ। ਜਹਾਜ਼ ਲਿਆ ਤੇ ਇੰਨਾ ਭੈੜਾ ਉਹ ਸੀਟਾਂ ਦੀਆਂ ਪੋਸ਼ਿਸ਼ਾਂ 'ਚ ਵਾਲ ਤੁੰਨੇ। ਅੱਲਾ ਨੇ ਮੈਨੂੰ ਜਹਾਜ਼ ਦਿੱਤਾ ਤੇ ਮੈਨੂੰ ਕਹੀ ਜਾਣ ਡਿਆ ਯਾਰ ਦਾਦਾ ਹਸਪਤਾਲ ਜਾਣਾ ਕਰਾ ਦੇਗਾ। ਅੱਛਾ ਜਹਾਜ਼ ਲਿਆ ਤੇ ਸਵਾਰੀਆਂ ਬੈਠੀਆਂ ਤੇ ਟਰਾਲੀ ਤਰ੍ਹਾਂ ਪਿੱਛੋਂ ਜੈਕ ਲਾ ਕੇ ਕੱਢਣ ਡਿਆ। ਇਹਨੇ ਜਹਾਜ਼ ਲਿਆ। ਮੈਂ ਕਿਹਾ ਜਹਾਜ਼ ਕਿੱਥੇ? ਕਹਿੰਦਾ ਯਾਰ ਕਿਸ਼ਤ ਲੇਟ ਹੋਈ, ਖੋਖ ਲੈ ਗਈ। ਇਹਨੇ ਵੀ ਮੇਰੀ ਦਫਾ ਜਹਾਜ਼ ਲਿਆ ਤੇ ਜਹਾਜ਼ 'ਚ ਫਿਰਦਾ ਕਹਿੰਦਾ ਕਿਸੇ ਦਾ ਬਕਾਇਆ ਤਾਂ ਨਹੀਂ ਬਾਈ। ਜਹਾਜ਼ ਲੈ ਲਿਆ, ਉਧਰਲੇ 에ਅਰਪੋਰਟ ਤੇ ਪਹੁੰਚ ਗਿਆ ਤੇ ਐਲਾਨ ਕਰਨ ਦਿਆ ਕਹਿੰਦਾ ਹਮ ਅਮਰੀਕਾ ਪਹੁੰਚ ਚੁੱਕੇ ਹਾਂ, ਹੁਣ ਦੁਆ ਮੰਗੋ ਟਾਇਰ ਖੁੱਲ ਜਾਣ। ਕਹਿੰਦਾ ਮੈਂ ਜਹਾਜ਼ ਬਣਾ ਲਿਆ। ਮੈਂ ਕਿਹਾ ਅੱਛਾ। ਕਹਿੰਦਾ ਯਾਰ ਉਹ ਛੋਟੇ ਭਰਾ ਨੂੰ ਬੜਾ ਮਾਰ ਕੇ ਵੇਚ ਲਿਆ, ਹੁਣ ਉਹਨੂੰ ਜਹਾਜ਼ ਬਣਾ। ਇਹ ਵੀ ਕਹਿੰਦਾ ਮੈਂ ਜਹਾਜ਼ ਬਣਾ ਲਿਆ। ਮੈਂ ਕਿਹਾ ਦਿਖਾ ਤਾਂ ਸਿੱਧੇ ਗੱਤੇ ਦਾ ਬਣਾ ਕੇ ਬੈਠਾ। ਆ ਕੀ ਆ ਹੁਣ? ਨਹੀਂ ਤੂੰ ਕੀ ਨਜ਼ਾਕਤ ਲੈ ਤੂੰ ਤਾਂ ਕਿਹੜੀਆਂ ਕਰਨ ਡਿਆ ਸੀ? ਪਲੇਠੀ ਦਾ ਦੀਵਾ ਵਾ। ਪਲੇਠੀ ਦਾ ਦੀਵਾ ਮਰੇ ਤੂੰ ਆਪ ਤੋਂ ਲੱਗਾ ਸਾਡੀ ਇੱਕ ਵੀ ਨਹੀਂ ਬਰਦਾਸ਼ਤ ਨਹੀਂ। ਨਾਲ ਦੇ ਘੰਟੀ ਵਰਗਾ ਮੂੰਹ ਤੇਰਾ ਸਾਡੇ ਘਰ ਤੇ ਬੇਵਕੂਫੀ ਇੱਕ ਹੱਥ 'ਚ ਦੂਰ। ਐਡਾ ਬੇਵਕੂਫ ਆ ਤੈਨੂੰ ਇੰਜੀਨੀਅਰ ਵਾ ਤੂੰ ਡਿਗਰੀ ਲੈ ਕੇ ਬੈਠਾ ਤੂੰ ਵੀ ਤੂੰ ਡਾਕਟਰੀ ਦੇ ਕੋਰਸ ਕੀਤਾ ਵਾ। ਮੈਂ ਐਡਾ ਬੇਵਕੂਫ ਆ ਤੇਰੀਆਂ ਡਿਗਰੀਆਂ ਰੋਲਣ ਡਈਆਂ ਵਾ। ਯਾਰ ਇੱਕ ਮੌਜੂਦ ਬੰਦੇ ਨੇ ਨਾ ਰੇੜੀ ਵਾਲੇ ਕੋ ਦਾਣੇ ਚੁੱਕ ਕੇ ਖਾਦੇ ਤੇ ਉਹਦੇ ਲੱਗ ਜਾ ਕਹੀਏ ਆ ਕੀ ਗੇਮ
ਭਾਜੀ ਤੁਸੀਂ ਜੁਗਤ ਕਰਨ ਡਏ ਜਾਂ ਕਿਸੇ ਦੀ ਗੱਲ ਦੱਸਣ ਡਏ ਹੁੰਦੇ सर गल ही जुगत होती है इमली भाई, प्लीज आप यार। जी नाज़रीन, हम सब जो है शागिर्दान सज्जाद जानी ने जो भी एफर्ट की, जो भी हमने कोशिश की, वो आपकी पेश नज़र है, आपकी नज़रों की हमने पेश किया, और जैसा भी है वो आपको कबूल करना चाहिए। और बहुत सारी गलतियां, बहुत सारे मसाइल, बहुत सारी बातें ऐसे हो जाती हैं, हमारे कुछ चेहरे ऐसे हैं कि हम सज्जाद जानी के बगैर हम जचते ही नहीं है, अधूरे हैं अधूरे। तो इसलिए वो मतलब एक ऐसा पेड़ है कि जिसके छाए में, जिसके साए में हम बैठे होंगे तो हमें वो सुकून मिलेगा। अदरवाइज हम वो पेड़ का साया ज्यादा देर तक ना अगर बर्दाश्त कर सकें, ना वो ले सकें, तो ये सूख के लकड़ियां जल जाए, ये वजूद झुलस जाए, ये वजूद जुलस जाए। और ये हमारे साथ ये जो लोग हैं, इन्होंने उनकी तलमीजी में तलम्मुस तह किया है, तभी आज तक ये अल्फाज का जो मंबा, जो हाथ जोड़े अल्फाज इनके सामने खड़े होते हैं, ये उन्हीं ही की मोहब्बत का शाखसाना है। तो नाज़रीन, हम अपने प्रोग्राम को इख्तिताम की तरफ लेके जा रहे हैं। जो भी हमारे साथ, जो भी हमसे कोई नाज़ेबा बातें या अल्फाज निकल गए, हमें माफ़ कीजिएगा। अपना बहुत सारा ख्याल रखिएगा, अपने घर वालों का, स्पेशली अपने माँ बाप का बहुत सारा ख्याल रखिएगा, क्योंकि हर चीज़ का नेमुल बदल है, लेकिन माँ बाप का नेमुल बदल नहीं है। क्या खूबसूरत। तो हम अपनी माओ से, अपनी बहनों से, भाइयों से प्यार करेंगे और अल्लाह हमारा हामी नासिर होगा। पाकिस्तान जिंदाबाद।